ਪਟਿਆਲਾ ਤੋਂ ਸੰਸਦ ਮੈਂਬਰ ਡਾਕਟਰ ਧਰਮਵੀਰ ਗਾਂਧੀ ਨੇ ਸ਼੍ਰੀ ਅੰਮ੍ਰਿਤਸਰ ਵਿਖੇ ਸ਼੍ਰੀ ਅਕਾਲ ਤਖਤ ਸਾਹਿਬ ਤੱਕ ਪਹੁੰਚ ਕੀਤੀ ਹੈ। ਗਿਆਨੀ ਗੁਰਬਚਨ ਸਿੰਘ ਨਾਲ ਮੁਲਾਕਾਤ ਦੌਰਾਨ ਡਾਕਟਰ ਧਰਮਵੀਰ ਗਾਂਧੀ ਨੇ ਆਪਣੇ ਵੱਲੋਂ ਪਾਰਲੀਮੈਂਟ ਵਿੱਚ ਪ੍ਰਾਈਵੇਟ ਬਿੱਲ ਦੇ ਤੌਰ ਤੇ ਸਿੱਖ ਮੈਰਿਜ ਐਕਟ ਦਾ ਖਰੜਾ ਬਹਿਸ ਅਤੇ ਪਾਸ ਕਰਨ ਲਈ ਪੇਸ਼ ਕਰਨ ਬਾਰੇ ਜਾਣਕਾਰੀ ਦਿੱਤੀ ਹੈ। ਡਾਕਟਰ ਗਾਂਧੀ ਨੇ ਗਿਆਨੀ ਗੁਰਬਚਨ ਸਿੰਘ ਨੂੰ ਬੇਨਤੀ ਕੀਤੀ ਹੈ ਕਿ ਉਹ ਆਪਣੇ ਵੱਲੋਂ ਸਿੱਖ ਧਰਮ ਦੀ ਸਰਵ ਉੱਚ ਸੰਸਥਾ ਤੇ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਤਖਤ ਸਾਹਿਬਾਨਾਂ ਦੇ ਹੋਰ ਜਥੇਦਾਰਾਂ ਸਮੇਤ ਸਮੂਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਨਿਰਦੇਸ਼ ਜਾਰੀ ਕਰਨ ਕਿ ਉਹ ਹਿੰਦੁਸਤਾਨ ਦੀ ਪਾਰਲੀਮੈਂਟ ਦੇ 700 ਦੇ ਕਰੀਬ ਲੋਕ ਸਭਾ ਅਤੇ ਰਾਜ ਸਭਾ ਦੇ ਮੈਂਬਰਾਂ ਨੂੰ ਇਸ ਬਿੱਲ ਦੀ ਹਮਾਇਤ ਕਰਨ ਲਈ ਜ਼ੋਰ ਪਾਉਣ ਤਾਂ ਜੋ ਇਸ ਸਾਂਝੇ ਹੰਬਲੇ ਨਾਲ ਸਿੱਖ ਜਗਤ ਦੀ ਮੰਗ ਪੂਰੀ ਹੋ ਸਕੇ। ਪ੍ਰਾਪਤ ਜਾਣਕਾਰੀ ਅਨੁਸਾਰ ਡਾਕਟਰ ਗਾਂਧੀ ਨੇ ਕਿਹਾ ਕਿ ਸਿੱਖ ਧਰਮ ਇੱਕ ਵੱਖਰਾ ਧਰਮ ਹੈ ਅਤੇ ਇਸ ਨੂੰ ਜਾਣਬੁੱਝ ਕੇ ਹਿੰਦੂ ਧਰਮ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜੋ ਪੂਰੀ ਤਰ੍ਹਾਂ ਗਲਤ ਗੱਲ ਹੈ ਅਤੇ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਕਾਰਵਾਈ ਹੈ। ਉਨ੍ਹਾਂ ਕਿਹਾ ਕਿ ਮੈਂ ਪਹਿਲਾਂ ਵੀ ਇਹ ਮੁੱਦਾ ਕਈ ਵਾਰ ਸੰਸਦ ਵਿੱਚ ਚੁੱਕਿਆ ਹੈ, ਪਰ ਮੈਨੂੰ ਅਕਾਲੀਆਂ ਵੱਲੋਂ ਕਦੇ ਸਹਿਯੋਗ ਨਹੀਂ ਮਿਲਿਆ। ਇਹ ਸੰਸਦ ਵਿੱਚ ਮੂਕ ਦਰਸ਼ਕ ਬਣ ਕੇ ਬੈਠੇ ਹੁੰਦੇ ਹਨ। ਉਨ੍ਹਾਂ ਧਾਰਾ 25B ਨੂੰ ਸੰਵਿਧਾਨ ਵਿੱਚੋਂ ਬਾਹਰ ਕੱਢਣ ਦੀ ਵੀ ਗੱਲ ਕੀਤੀ। ਪਿਛਲੇ ਦਿਨੀ ਮਿਲਪੀਟਸ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਇੱਕ ਸੈਮੀਨਾਰ ਦੌਰਾਨ ਸ਼ਿਮਲਾ ਸਥਿਤ ਰਿਆਤ ਐਂਡ ਬਹਾਰਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਦਲਜੀਤ ਸਿੰਘ ਨੇ ਸਿੱਖ ਕੌਮ ਲਈ ਵੱਖਰੇ ਸਿੱਖ ਮੈਰਿਜ ਐਕਟ ਦੀ ਲੋੜ ਤੇ ਬੋਲਦਿਆਂ ਕਿਹਾ ਸੀ ਕਿ ਜਿੱਥੇ ਹਿੰਦੂਆਂ ਅਤੇ ਮੁਸਲਮਾਨਾਂ ਦੇ ਵਿਆਹ ਉਹਨਾਂ ਦੇ ਆਪਣੇ ਮੈਰਿਜ ਐਕਟ ਅਧੀਨ ਦਰਜ ਹੁੰਦੇ ਹਨ, ਉੱਥੇ ਹੀ ਸਿੱਖ ਕੌਮ ਦੀ ਵੱਖਰੀ ਹੋਂਦ ਲਈ ਸਿੱਖਾਂ ਦਾ ਆਪਣਾ ਵੱਖਰਾ ਮੈਰਿਜ ਐਕਟ ਹੋਣਾ ਬਹੁਤ ਜ਼ਰੂਰੀ ਹੈ। ਆਨੰਦ ਮੈਰਿਜ ਤੇ ਸਿੱਖ ਮੈਰਿਜ ਐਕਟ ਇਹ ਦੋ ਵੱਖਰੇ ਕਨਸੈਪਟ ਨੇ। ਫਿਰ ਮੈਂ ਕਹਿਣਾ ਚਾਹਾਂਗਾ ਆਨੰਦ ਮੈਰਿਜ ਐਕਟ ਤੇ ਸਿੱਖ ਮੈਰਿਜ ਐਕਟ ਇਹਨੂੰ ਕਨਫਿਊਜ਼ ਨਾ ਜੇ ਕਰਿਓ, ਇਹ ਦੋ ਬਹੁਤ ਵੱਖਰੀਆਂ ਚੀਜ਼ਾਂ ਨੇ। ਕਾਨੂੰਨ ਦੋ ਤਰ੍ਹਾਂ ਦੇ ਹੋਇਆ ਕਰਦੇ ਨੇ। ਇੱਕ ਜਿਸ ਨੂੰ ਅਸੀਂ ਸਬਸਟੈਂਟਿਵ ਲਾ ਕਹਿ ਸਕਦੇ ਹਾਂ, ਸਕਰੀਨ ਦੇ ਉੱਤੇ ਆ ਰਿਹਾ ਹੈ। ਸਬਸਟੈਂਟਿਵ ਲਾ ਉਹ ਹੁੰਦਾ ਜਿਹੜਾ ਕਿ ਕਿਸੇ ਦੇ ਲਈ ਬਣਾਇਆ ਜਾਂਦਾ ਤੇ ਸਬਸਟੈਂਟਿਵ ਲਾ ਪਰਸਨਲ ਲਾ ਵੀ ਕਿਹਾ ਜਾ ਸਕਦਾ। ਆਪਣੇ ਧਰਮ ਦੇ ਮੁਤਾਬਕ ਜੋ ਕਾਨੂੰਨ ਬਣਦੇ ਨੇ, ਹਰੇਕ ਧਰਮ ਦੇ ਲਈ ਜੋ ਉਹਨਾਂ ਦੇ ਪਰਸਨਲ ਮੈਟਰਸ ਦੇ ਰਿਗਾਰਡਿੰਗ ਕਾਨੂੰਨ ਬਣਦੇ ਨੇ, ਉਹਨਾਂ ਨੂੰ ਅਸੀਂ ਪਰਸਨਲ ਲਾ ਕਹਿੰਦੇ ਹਾਂ। ਮੁਸਲਮਾਨਾਂ ਦਾ ਇੰਡੀਆ ਦੇ ਵਿੱਚ ਪਰਸਨਲ ਲਾ ਵੱਖਰਾ, ਪਾਰਸੀਆਂ ਦਾ ਪਰਸਨਲ ਲਾ ਵੱਖਰਾ, ਕ੍ਰਿਸਚੀਅਨਸ ਦਾ ਪਰਸਨਲ ਲਾ ਵੱਖਰਾ, ਲੇਕਿਨ ਸਾਡਾ ਸਿੱਖਾਂ ਦਾ ਆਪਣਾ ਹਾਲੇ ਤੱਕ ਪਰਸਨਲ ਲਾ ਵੱਖਰਾ ਨਹੀਂ ਹੈ। ਸਾਨੂੰ ਅੱਜ ਵੀ ਹਿੰਦੂ ਮੈਰਿਜ ਐਕਟ ਜੇ ਅਸਲੀਅਤ ਦੇਖੋ ਤਾਂ 4 ਐਸੇ ਫੀਲਡ ਨੇ ਜਿਹੜੇ ਪਰਸਨਲ ਲਾ ਦੇ ਵਿੱਚ ਕਵਰ ਹੁੰਦੇ ਨੇ। ਇੱਕ ਹੈ ਸਾਡੀ ਮੈਰਿਜ ਵਿਆਹ, ਦੂਸਰਾ ਸਾਡੀ ਅਡਾਪਸ਼ਨ ਗੋਦ ਲੈਣਾ ਜਿਹਨੂੰ ਅਸੀਂ ਕਹਿੰਦੇ ਹਾਂ, ਤੀਜਾ ਹੈ ਜਿਹੜਾ ਸਾਡਾ ਗਾਰਡੀਅਨਸ਼ਿਪ, ਤੇ ਚੌਥਾ ਹੈ ਸਾਡਾ ਸਕਸੈਸ਼ਨ ਜਾਂ ਜਾਇਦਾਦ ਦੇ ਬਾਰੇ ਕਾਨੂੰਨ। ਇਹ 4 ਐਸੇ ਫੀਲਡ ਨੇ ਜਿਨ੍ਹਾਂ ਨੂੰ ਅਸੀਂ ਪਰਸਨਲ ਲਾ ਕਹਿੰਦੇ ਹਾਂ। ਇਹਨਾਂ 4 ਦੇ ਉੱਤੇ ਹਰੇਕ ਧਰਮ ਦੇ ਬੇਸਡ ਕਾਨੂੰਨ ਪਰਸਨਲ ਲਾ ਬਣੇ ਹੋਏ ਨੇ। ਜੇ ਕ੍ਰਿਸਚੀਅਨਸ ਦਾ ਲਾਈਏ ਤਾਂ 1869 ਦੇ ਵਿੱਚ ਕਾਨੂੰਨ ਬਣਿਆ ਉਹਨਾਂ ਦੇ ਵਿਆਹ ਦਾ, ਉਹਨਾਂ ਦੇ ਤਲਾਕ ਦਾ ਬਣਿਆ ਕਾਨੂੰਨ ਉਸ ਟਾਈਮ ਦੇ ਉੱਤੇ। ਜੇ ਅਸੀਂ ਪਾਰਸੀਆਂ ਦੀ ਗੱਲ ਕਰੀਏ ਤਾਂ ਭਾਰਤ ਦੇ ਵਿੱਚ 1936 ਚ ਕਾਨੂੰਨ ਬਣ ਗਿਆ ਸੀ। ਮੁਸਲਮਾਨਾਂ ਦਾ 1939 ਦੇ ਵਿੱਚ ਕਾਨੂੰਨ ਬਣ ਗਿਆ ਸੀ। ਲੇਕਿਨ ਜਦੋਂ ਸਿੱਖਾਂ ਦੀ ਗੱਲ ਆਈ ਤਾਂ 1955-56 ਦੇ ਵਿੱਚ 4 ਐਕਟ ਪਾਸ ਕੀਤੇ ਗਏ, 4 ਕਾਨੂੰਨ ਪਾਸ ਕੀਤੇ ਗਏ ਜਿਨ੍ਹਾਂ 'ਚ ਇਹ ਲਿਖ ਦਿੱਤਾ ਗਿਆ ਕਿ ਹਿੰਦੂ ਮੈਰਿਜ ਐਕਟ, ਹਿੰਦੂ ਸਕਸੈਸ਼ਨ ਐਕਟ, ਹਿੰਦੂ ਅਡਾਪਸ਼ਨ ਐਂਡ ਮੇਨਟੇਨੈਂਸ ਐਕਟ, ਹਿੰਦੂ ਮਾਈਨॉरिटी ਐਂਡ ਗਾਰਡੀਅਨਸ਼ਿਪ ਐਕਟ। ਇਹ 4 ਐਕਟਾਂ ਦੇ ਵਿੱਚ ਇਹ ਲਿਖ ਦਿੱਤਾ ਗਿਆ ਕਿ ਜਿਹੜਾ ਹਿੰਦੂ ਸ਼ਬਦ ਹੈ, the Hindu will include the Sikh, Buddhist and Jain। ਸੋ ਸਾਨੂੰ ਇੱਕ ਕਲੱਬ ਕਰ ਦਿੱਤਾ ਗਿਆ ਉਸ ਟਾਈਮ ਦੇ ਉੱਤੇ